उन्होंने सिख बीबियां नूं भी चुकना शुरू किया होया और बच्चियां नूं भी बिना दस्से पंचायत भज्जी फिरदी है, उन्होंने पता भी नहीं हुंदा कौन लै गया कित्थे लै गया। यूके बेस्ड एक्टिविस्ट खंडा's mother among 3 detained और ये है कि पुलिस हैव रिपोर्टेडली डिटेन्ड चरणजीत कौर 65 years old, mother of pro खालिस्तान एक्टिविस्ट अवतार सिंह खंडा from her house. The counter-intelligence team was working on illegal money transfer through Hawala and Charanjit Kaur was likely to be questioned in the ਹੁਣ ਉਹ 65 ਸਾਲਾਂ ਦੀ ਮਾਂ ਨੂੰ ਹਵਾਲਾ ਕਾਂਡ 'ਚ ਫਸਾਣਗੇ। Meanwhile, it was learned that Khanda's younger sister had also been picked up from a Mohali hospital where she is working as a nurse. ਕੈਨੇਡਾ ਦੇ ਹਵਾਲੇ ਨਾਲ ਇੱਕ ਸਿੱਖ ਵੀਰ ਐਕਟਿਵਿਸਟ ਜਿਨ੍ਹਾਂ ਦੇ ਪਿਤਾ ਜੀ ਜਿਹੜੇ ਨੇ ਉਹ ਗਏ ਸੀ, ਜੋ ਉਹਨਾਂ ਦੇ ਦਾਦਾ ਜੀ ਚੜ੍ਹਾਈ ਕਰ ਗਏ, ਸੋ ਉੱਥੇ ਉਹਨਾਂ ਨੂੰ ਕਿਵੇਂ ਉਹਨਾਂ ਨੇ ਚੁੱਕਿਆ। ਅੰਮ੍ਰਿਤਪਾਲ ਸਿੰਘ ਜਦੋਂ ਪੁਲਿਸ ਕੋਲੋਂ ਬਚ ਕੇ ਨਿਕਲਿਆ ਮਾਰਨੀਆਂ ਪਿੰਡ 'ਚੋਂ ਤੇ ਉਹ ਇਹਨਾਂ ਭਰਾਵਾਂ ਨੂੰ ਮਿਲਿਆ ਜਿਹੜੇ ਕਿ ਟਰੈਕਟਰ ਟਰਾਲੀ ਦੇ ਵਿੱਚ ਰੇਤਾ ਲੱਦ ਰਹੇ ਸੀ ਔਰ ਉਹਨਾਂ ਨੇ ਇਹ ਜਿਹੜੇ ਭਰਾ ਨੇ ਅੰਮ੍ਰਿਤਪਾਲ ਨੂੰ ਆਪਣੇ ਘਰ ਲੈ ਗਏ, ਉਹਨਾਂ ਨੇ ਉਹਨੂੰ ਰੋਟੀ ਖਵਾਈ, ਉਹਨੂੰ ਕੱਪੜੇ ਵੀ ਦਿੱਤੇ ਔਰ ਇਸ ਜੁਰਮ ਦੇ ਵਿੱਚ ਉਹਨਾਂ ਨੂੰ ਦੋਨਾਂ ਭਰਾਵਾਂ ਨੂੰ ਚੁੱਕ ਕੇ ਔਰ 4 ਦਿਨ ਦਾ ਪੁਲਿਸ ਰਿਮਾਂਡ ਲੈ ਕੇ ਜਿਹੜਾ ਔਰ ਮਜ਼ਦੂਰੀ ਕਰਨ ਵਾਲੇ ਜਿਹੜੇ दर्शकों ब्रेक तो बाद थोड़ा सब का भरपूर स्वागत है। सो व्यूअर्स गलबात करन जा रहे हैं कि भाई अमृतपाल सिंह नाल जुड़े होने का बहाना बना के बाहर बैठे सिखां दे पंजाब विचले रिश्तेदारां दी जिहड़ी फड़ो फड़ी धड़ाधड़ हो रही है और मीडिया रिपोर्टां अनुसार यूके विच काफ़ी सरगर्म अवतार सिंह खंडा दी 65 साला मां ਅਤੇ ਚਰਨਜੀਤ ਕੌਰ ਅਤੇ ਉਹਨਾਂ ਦੀ ਛੋਟੀ ਭੈਣ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਖਬਰਾਂ ਹਰ ਪਾਸਿਓਂ ਆ ਰਹੀਆਂ ਨੇ, ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਕਿ ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜੋ ਕੁਛ ਪੰਜਾਬ 'ਚ 18 ਮਾਰਚ ਤੋਂ ਲਗਾਤਾਰਤਾ ਨਾਲ ਚੱਲ ਰਿਹਾ ਹੈ ਜੀ, ਇਹ ਏਜੰਸੀਆਂ ਦਾ ਉਹੀ ਆਪਰੇਸ਼ਨ ਜਿਵੇਂ ਕੱਲ੍ਹ ਅਸੀਂ ਡਿਸਕਸ ਕੀਤਾ ਸੀ ਕਿ ਇਹਨਾਂ ਨੇ ਜੋ ਕੁਛ ਉਸ ਟਰਾਈਬਲ ਬੈਲਟ ਦੇ ਵਿੱਚ ਆਦੀਵਾਸੀਆਂ ਨਾਲ, ਜਿੱਥੇ ਕਿ ਡਰੋਨਸ ਦੇ ਨਾਲ ਬੰਬ ਵੀ ਸੁੱਟ ਰਹੇ ਨੇ, ਹੈਲੀਕਾਪਟਰਸ ਨਾਲ ਤੇ ਜਿਹੜੀਆਂ ਲੱਗੀਆਂ ਮਸ਼ੀਨ ਗਨਾਂ ਨੇ ਉਹਨਾਂ ਨਾਲ ਫਾਇਰਿੰਗ ਵੀ ਕਰ ਰਹੇ ਨੇ ਔਰ ਉਸ ਨੂੰ ਉਹਨਾਂ ਨੇ ਉਸ ਦਾ ਨਾਂ ਆਪਰੇਸ਼ਨ ਸਮਾਧਾਨ ਪ੍ਰਹਾਰ ਰੱਖਿਆ ਹੋਇਆ। ਸਮਾਧਾਨ ਫਾਈਨਲ ਸੋਲੂਸ਼ਨ ਨੂੰ ਕਹਿੰਦੇ ਨੇ, ਪ੍ਰਹਾਰ ਅਟੈਕ ਨੂੰ ਕਹਿੰਦੇ। ਸੋ ਅਸੀਂ ਸਮਝਦੇ ਹਾਂ ਕਿ ਜੇ ਇਹਨਾਂ ਦੀਆਂ ਗੁਪਤ ਫਾਈਲਾਂ ਤੱਕ ਸਾਡੀ ਪਹੁੰਚ ਹੋਏ ਤੇ ਇਹ ਸਮਾਧਾਨ ਪ੍ਰਹਾਰ 1 ਪੰਜਾਬ ਹੋਏਗਾ, ਸਮਾਧਾਨ ਪ੍ਰਹਾਰ 2 ਜਿਹੜਾ ਹੈ ਇਹ ਛੱਤੀਸਗੜ੍ਹ ਦੀ ਬਸਤਰ ਜ਼ਿਲ੍ਹਾ ਜਿੱਥੇ ਕਿ ਇਹ ਵਾਪਰ ਰਿਹਾ। ਕਿਉਂਕਿ ਜਿਸ ਤੇਜ਼ੀ ਦੇ ਨਾਲ ਪੰਜਾਬ ਦੇ ਵਿੱਚ ਇਸ ਵੇਲੇ ਇਹ ਭਗਵੰਤ ਮਾਨ ਔਰ ਉਹਦੀ ਸਾਰੀ ਐਡਮਿਨਿਸਟ੍ਰੇਸ਼ਨ, ਪੁਲਿਸ, ਦੂਜੇ ਤੀਜੇ, ਇਹ ਤਾਂ ਸਿਰਫ ਜਿਹੜੇ ਨੇ ਇਹ ਗੋਡੇ ਟੇਕ ਕੇ ਬੈਠੇ ਨੇ, ਇਹਨਾਂ ਨੂੰ ਤਾਂ ਕੋਈ ਪੁੱਛਦਾ ਦੱਸਦਾ ਵੀ ਨਹੀਂ ਹੈ। ਸਾਰਾ ਪਾਰਟੀ NIA ਨੈਸ਼ਨਲ ਇਨਵੈਸਟੀਗੇਟਿਵ ਏਜੰਸੀ ਜਿਹਦਾ ਹੈੱਡ ਦਿਨਕਰ ਗੁਪਤਾ, ਨੋਨ ਹਿੰਦੂ ਤਵੀ ਬਾਈ ਆਈਡੀਓਲੋਜੀ, ਔਰ ਜੋ ਪੰਜਾਬ 'ਚ ਉਹਨੇ ਪੰਜਾਬ ਦੇ DGP ਹੁੰਦਿਆਂ ਜੋ ਕੁਛ ਕੀਤਾ ਕੈਪਟਨ ਅਮਰਿੰਦਰ ਦੀ ਸਰਪ੍ਰਸਤੀ ਥੱਲੇ ਸਭ ਦੇ ਸਾਹਮਣੇ, ਉਹਦੇ ਉੱਤੇ ਉਹਦਾ ਪਿਓ ਜਿਹੜਾ ਉਹ ਅਜੀਤ ਡੋਵਲ ਜਿਹੜਾ ਇਸ ਵੇਲੇ ਹਕੂਮਤ ਨੂੰ ਰਨ ਕਰ ਰਿਹਾ, ਸਾਰੀ ਨੀਤੀ ਜਿਹੜੀ ਹੈ ਈਵਨ ਇੰਟਰਨੈਸ਼ਨਲ ਲੈਵਲ ਦੇ ਉੱਤੇ ਵੀ ਉਹ ਉਸ ਨੂੰ ਇਹੀ ਤੈਅ ਕਰਦਾ। ਔਰ ਪੰਜਾਬ ਦੇ ਵਿੱਚ ਗੌਰਵ ਯਾਦਵ ਜਿਹੜਾ ਅਸੀਂ ਦੇਖਦੇ ਹਾਂ ਕਿ ਝੂਠ ਬੋਲਣ ਦਾ ਮਾਹਰ, ਜੇ ਲਾਰੈਂਸ ਬਿਸ਼ਨੋਈ ਉੱਥੋਂ ਬੈਠ ਕੇ ਧਮਕੀ ਵੀ ਦੇ ਰਿਹਾ ਹੈ ਔਰ ਬਿਲਕੁਲ ਆਪਣੇ ਆਪ ਨੂੰ ਉਹ ਗਊਸ਼ਾਲਾ ਖੋਲ੍ਹਣ ਵਾਲਾ ਔਰ ਖਾਲਿਸਤਾਨ ਦਾ ਵਿਰੋਧੀ ਔਰ ਦੂਸਰਾ ਦੱਸ ਰਿਹਾ, ਔਰ ਗੌਰਵ ਯਾਦਵ ਕਹਿ ਰਿਹਾ ਜੀ ਨਹੀਂ ਇਹ ਤਾਂ ਅਜੇ ਉਦੋਂ ਉਹਦਾ ਪਹਿਲਾ ਇੰਟਰਵਿਊ ਆਇਆ ਸੀ ਉਹਦਾ ਲਾਰੈਂਸ ਬਿਸ਼ਨੋਈ ਦਾ, ਲੇਕਿਨ ਉਹਨੇ ਕਿਹਾ ਜੀ ਨਹੀਂ ਪੰਜਾਬ 'ਚ ਨਹੀਂ ਹੋਇਆ, ਇਹ ਤਾਂ ਇੱਥੇ ਨਹੀਂ ਹੈ। ਦੂਜੇ 'ਚ ਉਹਨੇ ਫਿਰ ਸਾਬਤ ਕੀਤਾ ਕਿ ਭਾਈ ਉੱਥੇ ਹੀ ਬੈਠਾ, ਕੋਈ ਇਨਕੁਆਇਰੀ ਨਹੀਂ, ਕੋਈ ਰਿਮੂਵਲ ਨਹੀਂ, ਕੋਈ ਪਾਰਟ, ਕਿਉਂਕਿ ਇਹ ਜਿਹੜੀ ਇਸ ਵੇਲੇ ਸਿੱਖਾਂ ਦੇ ਖਿਲਾਫ ਇਹ ਸਮਾਧਾਨ ਪ੍ਰਹਾਰ ਆਪਰੇਸ਼ਨ ਦੇ ਨਾਂ ਥੱਲੇ ਜੋ ਕਰ ਰਹੇ ਨੇ, ਇਸ ਦੇ ਵਿੱਚ ਇਹਨਾਂ ਨੇ ਗੈਂਗਸਟਰਸ ਨੂੰ ਵੀ ਆਪਣਾ ਸਾਥੀ ਬਣਾਇਆ ਹੋਇਆ, ਜਿਹੜੇ ਗੈਂਗਸਟਰ ਇਹਨਾਂ ਦੇ ਹੀ ਪਾਲੇ ਹੋਏ ਨੇ। ਹੁਣ ਇੱਕ ਪਾਸੇ ਅਸੀਂ ਦੇਖ ਰਹੇ ਹਾਂ ਕਿ ਵੀ ਅਤੀਕ ਰਹਿਮਾਨ ਜਿਹੜਾ ਇੱਕ ਪ੍ਰੋਮੀਨੈਂਟ ਮੁਸਲਮਾਨ ਚਿਹਰਾ UP ਦਾ ਰਿਹਾ, ਉਹਦੇ ਮੁੰਡੇ ਨੂੰ ਜਾ ਕੇ ਸ਼ਾਇਦ ਗਵਾਲੀਅਰ ਕਿ ਕਿੱਥੇ ਅੱਜ ਉਹਦਾ ਝੂਠਾ ਪੁਲਿਸ ਮੁਕਾਬਲਾ ਬਣਾਇਆ, ਕਿਉਂਕਿ ਇਹ ਜੋ ਆਦਿੱਤਿਆਨਾਥ ਯੋਗੀ ਕਰ ਰਿਹਾ ਉਹਨੂੰ ਤਾਂ ਬੜੇ ਮਾਣ ਨਾਲ ਉਹਨਾਂ ਦਾ ਮੀਡੀਆ ਬੁਲਡੋਜ਼ਰ ਬਾਬਾ ਲਿਖਦਾ। ਬੁਲਡੋਜ਼ਰ ਬਾਬਾ ਇਸ ਲਈ ਕਿਉਂਕਿ ਉਹਨੇ ਹਜ਼ਾਰਾਂ ਜਿਹੜੇ ਮੁਸਲਮਾਨਾਂ ਦੇ ਘਰ ਨੇ
ਉਹ ਬੁਲਡੋਜ਼ ਕਰਵਾਏ ਨੇ। ਉਹ ਜਿੱਥੇ ਜਾਂਦਾ ਹੈ, ਕਿੱਥੇ ਆਬਾਦੀ ਆ, ਉਹਨੂੰ ਕਰ ਦਿਓ ਬੁਲਡੋਜ਼। ਔਰ ਦੂਸਰੇ ਪਾਸੇ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰਨ ਦਾ ਸਿਲਸਿਲਾ ਲਗਾਤਾਰਤਾ ਨਾਲ ਜਾਰੀ ਹੈ। ਔਰ ਉਹ ਮੁਸਲਮਾਨਾਂ ਨੂੰ ਚੁਣ ਕੇ ਜਾਂ ਤਾਂ ਜੇਲ੍ਹਾਂ ਦੇ ਵਿੱਚ ਡੱਕਿਆ ਹੋਇਆ ਤੇ ਜਾਂ ਉਹ ਐਨਕਾਊਂਟਰ ਬਣਾ ਕੇ ਜਿਹੜੇ ਨੇ ਉਹਨਾਂ ਨੂੰ ਉਹ ਮਾਰ ਰਹੇ ਨੇ। ਸੋ ਇਸ ਵੇਲੇ ਇੱਕ ਪਾਸੇ ਉਹੀ ਜਿਹੜੀ ਸਾਰੀ ਉਹਨਾਂ ਦੀ ਇੱਕ ਗੈਂਗਸਟਰਸ ਦਾ ਵੀ ਜਿਹੜਾ ਇੱਕ ਗਰੁੱਪ ਹੈ ਜਿਹੜਾ ਅਮਿਤ ਸ਼ਾਹ ਦੀ ਡਾਇਰੈਕਟ ਸਰਪ੍ਰਸਤੀ ਥੱਲੇ ਕਰਦਾ, ਔਰ ਇਹ ਲਾਰੈਂਸ ਬਿਸ਼ਨੋਈ ਦਿੱਲੀ ਤੋਂ ਹੀ ਪੰਜਾਬ ਲਿਆਂਦਾ ਗਿਆ। ਫਿਰ ਅਸੀਂ ਦੇਖਦੇ ਹਾਂ ਕਿ ਕਿਸ ਅੰਦਾਜ਼ 'ਚ ਜੇ ਭਗਵੰਤ ਮਾਨ ਔਰ ਇਹਨਾਂ ਦੀ ਮਿਲੀ ਭੁਗਤ ਏਜੰਸੀਆਂ ਦੀ ਹੋਏ ਕਿ ਉਸ ਦੀ ਸਿੱਧੂ ਮੂਸੇਵਾਲਾ ਦੀ ਸਿਕਿਉਰਿਟੀ ਵਾਪਸ ਲਈ ਜਾਂਦੀ ਹੈ, ਨਾਲ ਦੀ ਨਾਲ ਉਸ ਦਾ ਜਿਹੜਾ ਚੀਫ ਮਿਨਿਸਟਰ ਦਾ ਮੀਡੀਆ ਪੇਜ ਹੈ ਉਸ ਦੇ ਉੱਤੇ ਇਹਨਾਂ ਦਾ ਇਹ ਜਾਣਕਾਰੀ ਜਾਰੀ ਕੀਤੀ ਜਾਂਦੀ ਹੈ ਕਿ ਜੀ ਉਹਦੀ ਸਿਕਿਉਰਿਟੀ ਜਿਹੜੀ ਆ ਉਹ ਘਟਾ ਦਿੱਤੀ ਗਈ ਹੈ। ਔਰ ਅਗਲੇ 24 ਘੰਟੇ ਦੇ ਵਿੱਚ ਸਿੱਧੂ ਮੂਸੇਵਾਲਾ ਨੂੰ ਜਿਹੜੀ ਆ ਉਹ ਬੜੇ ਸਫਿਸਟੀਕੇਟ ਵੈਪਨਸ ਦੇ ਨਾਲ ਜਿਹੜੇ ਕਿਤੇ ਉੱਥੇ ਅਵੇਲੇਬਲ ਨਹੀਂ ਅਦਰ ਦੈਨ ਕਿ ਉਹਨਾਂ ਦੀ ਟ੍ਰੇਨਡ ਮਿਲਟਰੀ ਕਮਾਂਡੋਜ਼ ਕੋਲ ਕਿਵੇਂ ਆਏ, ਕਿਨੇ ਰੇਕੀ ਕਰਵਾਈ, ਉਹ ਕਿੱਥੇ ਨੇ। 34-35 ਬੰਦੇ ਇਧਰਲੇ ਉਧਰਲੇ ਗੈਂਗਸਟਰ ਦੇ ਨਾਂ ਥੱਲੇ ਫੜੇ ਹੋਏ ਨੇ। ਲੇਕਿਨ ਅੱਜ ਤੱਕ ਵੀ ਲਗਭਗ 1 ਸਾਲ ਇਸ ਗੱਲ ਨੂੰ ਬੀਤ ਗਿਆ ਔਰ ਉਸ ਤੋਂ ਬਾਅਦ ਅਸੀਂ ਲਗਾਤਾਰਤਾ ਨਾਲ ਦੇਖ ਰਹੇ ਹਾਂ ਕਿ ਭਾਈ ਹੁਣ ਦੂਸਰਿਆਂ ਨੂੰ ਵੀ ਧਮਕੀਆਂ ਦਾ ਸਿਲਸਿਲਾ ਜਾਰੀ ਹੈ, ਸਲਮਾਨ ਖਾਨ ਨੂੰ ਵੀ ਔਰ ਸਿੱਧੂ ਮੂਸੇਵਾਲਾ ਦੇ ਡੈਡੀ ਨੂੰ ਵੀ। ਹੁਣ ਇੱਕ ਪਾਸੇ ਤਾਂ ਉਹਨਾਂ ਨੇ ਇਹ ਫੀਅਰ ਅਨਲੀਸ਼ ਕੀਤਾ ਇਸ ਸਾਰੇ ਦੇ ਥੱਲੇ, ਔਰ ਭਗਵੰਤ ਮਾਨ ਕਿਵੇਂ ਮੋਹਰਾ ਬਣਿਆ ਹੋਇਆ। ਬਿਲਕੁਲ ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਦੀਪ ਸਿੱਧੂ ਜਿਹੜਾ ਇੱਕ ਪ੍ਰੋਮੀਨੈਂਟ ਫੇਸ ਬਣ ਕੇ ਆਇਆ, ਉਹਨੂੰ ਐਕਸੀਡੈਂਟ ਦੇ ਹਵਾਲੇ ਨਾਲ ਔਰ ਕਿਵੇਂ ਫਿਰ ਉਹ ਰੀਨਾ ਰਾਏ ਤੇ ਕੌਣ ਕੀ ਕਹਿ ਰਿਹਾ, ਕਿਵੇਂ ਚੈਨਲਾਂ ਦਾ ਇਸਤੇਮਾਲ, ਕਿਵੇਂ ਕਿਰਦਾਰਕੁਸ਼ੀ ਉਸ ਤੋਂ ਦੀਪ ਸਿੱਧੂ ਦੀ ਕਿਰਦਾਰਕੁਸ਼ੀ ਕਰਵਾਈ। ਔਰ ਜੇ ਭਾਈ ਅੰਮ੍ਰਿਤਪਾਲ ਸਿੰਘ ਜਿਹੜੇ ਉੱਭਰਦੇ ਨੇ ਪੰਜਾਬ ਦੇ ਵਿੱਚ 7-8 ਮਹੀਨੇ ਪਹਿਲਾਂ, ਤੇ ਤੁਸੀਂ ਦੇਖੋਗੇ ਵੀ ਕਿਸ ਕਿਸਮ ਦੀਆਂ ਇੱਕ ਪਾਸੇ ਤਾਂ ਸਟੋਰੀਜ਼ ਪਲਾਂਟ ਕੀਤੀਆਂ ਜਾ ਰਹੀਆਂ। ਹੁਣ 18 ਮਾਰਚ ਤੋਂ ਬਾਅਦ ਜਿੱਥੇ ਕਿ ਇੱਕ ਜੈਨੂਇਨ ਸਵਾਲ ਕੋਈ ਵੀ ਕਾਮਨ, ਔਰ ਇਹ ਹਾਈ ਕੋਰਟ ਦੇ ਜੱਜ ਨੇ ਪੁੱਛਿਆ ਜਦੋਂ ਹੈਬੀਅਸ ਕਾਰਪਸ ਲੱਗੀ ਕਿ 80,000 ਤੁਹਾਡੀ ਫੋਰਸ ਬੰਦਾ ਕਿਵੇਂ ਚਲਾ ਗਿਆ, ਕੀ ਤੁਸੀਂ ਕੰਪੀਟੈਂਟ ਨਹੀਂ ਹੈ, ਕਿਵੇਂ ਨਿਕਲ ਗਿਆ ਬੰਦਾ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਵੀ ਇਹ 18 ਮਾਰਚ ਤੋਂ ਲੈ ਕੇ ਹੁਣ ਦੁਬਾਰਾ 18 ਅਪ੍ਰੈਲ ਹੋਣ ਵਾਲਾ, 4 ਦਿਨ 5 ਦਿਨ ਵਿੱਚ ਰਹਿ ਗਏ ਨੇ। ਚੱਪਾ ਜਿਹੜਾ ਉਹ ਉਹਨਾਂ ਨੇ ਆਪਣੀ ਇਸ ਲੈਵਲ ਦੇ ਉੱਤੇ ਤਾਇਨਾਤੀ ਕੀਤੀ ਹੋਈ ਹੈ। ਲੇਕਿਨ ਇਹ ਇੱਕ ਜਿਵੇਂ ਅਸੀਂ ਕਿਹਾ ਸੀ ਕਿ ਵੀ ਇਹ ਕੈਟ ਐਂਡ ਮਾਊਸ ਵਾਂਗ ਗੇਮ ਵੀ ਏਜੰਸੀਆਂ ਪਲੇ ਕਰ ਰਹੀਆਂ ਨੇ, ਪਰ ਇਹਦੇ ਨਾਲ ਉਹ ਇੱਕ ਐਲੀਬਾਈ ਇਸਤੇਮਾਲ ਕਰ ਰਹੀਆਂ ਨੇ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦਾ ਬਾਕੀਆਂ ਦੀ ਅਰੈਸਟ ਲਈ, ਬੰਦੇ ਚੁੱਕਣ ਲਈ। ਪੂਰੀਆਂ ਲਿਸਟਾਂ ਜਿਹੜੀਆਂ ਉਹਨਾਂ ਨੇ ਕਿਸਾਨ ਮੋਰਚੇ ਤੋਂ ਬਾਅਦ ਜੋ ਉਹਨਾਂ ਨੇ ਪੰਜਾਬ 'ਚ ਦੇਖ ਲਿਆ ਸੀ ਵੀ ਜੇ ਹਿੰਦੂਤਵਾਦ ਦੇ ਰੱਥ ਨੂੰ ਰੋਕਿਆ ਤੇ ਸਿੱਖਾਂ ਨੇ ਰੋਕਿਆ ਔਰ ਉਹਨਾਂ ਨੂੰ ਅਸੀਂ ਸਬਕ ਸਿਖਾਣਾ। ਸੋ ਇਹ ਨੀਤੀ ਨਾ ਜੇ ਅੰਮ੍ਰਿਤਪਾਲ ਸਿੰਘ ਸੀਨ ਤੇ ਨਾ ਵੀ ਹੁੰਦਾ ਕੋਈ ਹੋਰ ਐਲੀਬਾਈ ਹੋ ਜਾਣਾ ਸੀ। ਲੇਕਿਨ ਇਸ ਵੇਲੇ ਜੋ ਖਬਰਾਂ ਨੇ ਅਸੀਂ ਦੇਖਿਆ ਕਿ ਕਿਵੇਂ ਪਹਿਲਾਂ ਇਹਨਾਂ ਨੇ ਉਸੇ ਨਾਲ ਰਿਲੇਟਡ ਜੇ ਉੱਥੇ ਪਹੁੰਚ ਗਿਆ, ਕੁਰੂਕਸ਼ੇਤਰ ਆ ਗਿਆ, ਸ਼ਾਹਬਾਦ ਪਹੁੰਚ ਗਿਆ, ਪੀਲੀਭੀਤ ਪਹੁੰਚ ਗਿਆ, ਕਾਰ ਸੇਵਾ ਦੀ ਗੱਡੀ ਲਈ ਪਪਲਪ੍ਰੀਤ ਆ ਗਿਆ, ਹੁਸ਼ਿਆਰਪੁਰ ਆ ਗਿਆ, ਬਾਬਾ ਨਿਧਾਨ ਸਿੰਘ ਦੇ ਹੁਣ ਪਪਲਪ੍ਰੀਤ ਸਿੰਘ ਜੋ ਹੀ। ਔਰ ਜਦੋਂ ਉਹ ਜਾਣ ਲੱਗੇ 1 ਮਿੰਟ 'ਚ ਇਹ ਕਹਿੰਦਾ ਕਿ ਜੋ ਪੁਲਿਸ ਮੁਤਾਬਕ ਮੈਂ ਕੱਲ੍ਹ ਹੀ ਫੜਿਆ। ਤਾਂ ਹੁਣ ਅਸੀਂ ਉਸ ਦਿਨ ਗੱਲ ਕੀਤੀ ਸੀ, ਹੁਣ ਮੈਂ ਦੇਖਿਆ ਵੀ ਬਹੁਤ ਸਾਰੇ ਵੀ ਉਹ ਕਹਿਣ ਲੱਗ ਗਿਆ ਜੀ ਉਹਦੇ 'ਚ ਤਾਂ ਬੜੀ ਰਮਜ਼ ਦੀ ਗੱਲ ਉਹਨੇ ਕਹੀ ਹੈ। ਇਹਦਾ ਮਤਲਬ ਵੀ ਉਹਨਾਂ ਦੀ ਹਿਰਾਸਤ ਸੀ, ਕਦੋਂ ਸੀ, ਕਿੱਥੇ ਸੀ। ਕਹਾਣੀ ਜੋ ਅਸੀਂ ਵੀ ਫੋਲੋ ਕਰਦੇ ਹਾਂ ਤਾਂ ਉਹੀ ਹੈ ਜੋ ਮੀਡੀਆ 'ਚ ਪਲਾਂਟ ਕੀਤੀ ਜਾ ਰਹੀ ਹੈ। ਹੁਣ ਫਿਰ ਇਹ ਹੋਇਆ ਔਰ ਡਿਬਰੂਗੜ੍ਹ ਦੇ ਵਿੱਚ ਕੀ ਹੋ ਰਿਹਾ ਸਾਨੂੰ ਨਹੀਂ ਪਤਾ, ਕਿਉਂਕਿ ਇੱਥੋਂ ਚੁੱਕਣ ਵੇਲੇ ਵੀ ਉਹੀ ਲਿਸਟ ਹੈ ਉਹਨਾਂ ਦੀ ਜਿਹੜੀ ਉਹਨਾਂ ਦੀ NIA ਦੀ ਹੈ, ਤੇ ਡਿਬਰੂਗੜ੍ਹ ਵੀ ਉਹਨਾਂ ਦੇ ਹੀ ਕੰਟਰੋਲ 'ਚ ਹੈ ਕਿਉਂਕਿ ਅਸਾਮ ਦਾ ਚੀਫ ਮਿਨਿਸਟਰ ਉਹ ਅਮਿਤ ਸ਼ਾਹ ਦਾ ਰਾਈਟ ਹੈਂਡ ਮੈਨ, ਜਿਵੇਂ ਆਦਿੱਤਿਆਨਾਥ ਯੋਗੀ ਮੋਦੀ ਦਾ ਰਾਈਟ ਹੈਂਡ ਮੈਨ, ਉੱਥੇ ਇਹ ਚੱਲ ਰਿਹਾ। ਹੁਣ ਜਦੋਂ ਅਸੀਂ ਗੱਲ ਵੀ ਕਰ ਰਹੇ ਹਾਂ, ਅਸੀਂ ਡਿਸਕਸ ਕਰਕੇ ਹਟੇ ਹਾਂ ਕਿ ਵੀ ਪੰਜਾਬ 'ਚ ਗੁਰਦੁਆਰਿਆਂ ਦੀ ਕਿਵੇਂ ਘੇਰਾਬੰਦੀ ਕੀਤੀ ਹੋਈ ਹੈ। ਔਰ ਇਸ ਦੇ ਲਈ ਇੱਕ ਜਿਹੜੀ ਖਬਰ ਪਹਿਲਾਂ 2 ਹਫ਼ਤੇ ਤੋਂ ਚਲਾਈ ਗਈ ਕਿ ਜੀ ਅੰਮ੍ਰਿਤਪਾਲ ਸਿੰਘ ਉਹ ਵੱਡੇ ਅਪੀਅਰ ਹੋ ਜਾਏਗਾ, ਅਕਾਲ ਤਖਤ 'ਤੇ ਆ ਜਾਏਗਾ, ਦਮਦਮਾ ਸਾਹਿਬ ਆ ਜਾਏਗਾ, ਕੇਸਗੜ੍ਹ ਸਾਹਿਬ ਆ ਜਾਏਗਾ, ਉੱਥੇ ਉਹ ਐਲਾਨ ਕਰੇਗਾ ਔਰ ਉੱਥੇ ਜਿਹੜਾ ਉਹ ਗ੍ਰਿਫਤਾਰੀ ਦੇ। ਸੋ ਇਸ ਬਹਾਨੇ ਨਾਲ ਉਹਨਾਂ ਨੇ ਗੁਰਦੁਆਰੇ ਅੰਡਰ ਸੀਜ ਕਰ ਲਏ। ਫਿਰ ਉਹਨਾਂ ਨੂੰ ਲੱਗਾ ਕਿ ਵੀ ਇਹ ਤਾਂ ਇਹਦੇ ਨਾਲ ਗੱਲ ਨਹੀਂ। ਹੁਣ ਜਿਹੜੀ ਇੱਕ ਸਟੋਰੀ ਇਹਨਾਂ ਨੇ ਲਿਆਂਦੀ, ਇਜ਼ ਅੰਮ੍ਰਿਤਪਾਲ ਇਨ ਹਨੂਮਾਨਗੜ੍ਹ ਸਰਚ ਆਪਰੇਸ਼ਨ ਅੰਡਰ ਵੇ ਟੂ ਨੈਬ ਪ੍ਰੋ ਖਾਲਿਸਤਾਨ ਐਕਟਿਵਿਸਟ। ਹੁਣ ਹਨੂਮਾਨਗੜ੍ਹ ਕਿਸੇ ਵੇਲੇ ਜ਼ਿਲ੍ਹਾ ਗੰਗਾਨਗਰ ਰਾਜਸਥਾਨ ਦੀ ਤਹਿਸੀਲ ਹੁੰਦੀ ਸੀ, ਹੁਣ ਇਹ ਇੰਡੀਪੈਂਡੈਂਟ ਜ਼ਿਲ੍ਹਾ ਹੈ।
ਔਰ ਇਹ ਹਨੂਮਾਨਗੜ੍ਹ 'ਚ ਜੇ ਮੈਂ ਗਲਤ ਨਾ ਹੋਵਾਂ ਤੇ 40 ਤੋਂ 50% ਆਬਾਦੀ ਸਿੱਖਾਂ ਦੀ ਹੈ। ਮਾਲਵੇ ਦੇ ਸਿੱਖ ਫਾਰਮਰਸ ਬਹੁਤ ਸਾਰੇ ਉੱਥੇ ਸੈਟਲ ਹੋਏ ਨੇ, ਜਿਵੇਂ ਗੰਗਾਨਗਰ 'ਚ ਹੋਏ ਨੇ। ਹੁਣ ਉੱਥੇ ਸਿੱਖਾਂ ਦੀ ਧੂ ਪਕੜ ਹੋ ਰਹੀ ਹੈ। ਔਰ ਇਕੱਲਾ ਇਹੀ ਨਹੀਂ ਕਿ ਡੀਜੀਪੀ ਰਾਜਸਥਾਨ ਦਾ ਵੀ ਔਰ ਪੰਜਾਬ ਦਾ ਵੀ ਉਹ ਇਕੱਠੀ ਪ੍ਰੈਸ ਕਾਨਫਰੰਸ ਜਾਂ ਇਕੱਠੇ ਬਿਆਨਬਾਜ਼ੀ, ਅਸੀਂ ਪਰਿੰਦਾ ਵੀ ਨਹੀਂ ਜਿਹੜਾ ਉਹ ਫੜਕਣ ਦਿਆਂਗੇ, ਅਸੀਂ ਲੱਭ ਲਾਂਗੇ, ਅਸੀਂ ਬਹੁਤ ਨੇੜੇ ਹਾਂ, ਅਸੀਂ ਬਹੁਤ ਜਲਦੀ ਇਹ ਕਰਾਂਗੇ। ਸੋ ਹੁਣ ਇਹਨਾਂ ਦੀ ਖਬਰ ਹੈ ਕਿ ਵੀ ਉਹਨਾਂ ਨੇ ਇਹ ਸਰਚ ਆਪਰੇਸ਼ਨ ਵਾਜ਼ ਰਿਪੋਰਟਡਲੀ ਕੈਰੀਡ ਆਊਟ ਟੂ ਨੈਬ ਖਾਲਿਸਤਾਨ ਸਿੰਪੈਥਾਈਜ਼ਰ ਐਂਡ ਵਾਰਿਸ ਪੰਜਾਬ ਦੇ ਚੀਫ ਅੰਮ੍ਰਿਤਪਾਲ ਸਿੰਘ ਐਟ ਹਨੂਮਾਨਗੜ੍ਹ ਇਨ ਰਾਜਸਥਾਨ। ਹੁਣ ਉੱਥੇ ਵੀ ਜਾ ਕੇ ਉਹਨਾਂ ਨੇ ਫਿਰ ਕੱਲ੍ਹ ਅਸੀਂ ਦੇਖਿਆ ਕਿ ਭਾਈ ਉਹਨਾਂ ਨੇ ਬਟਾਲਾ ਰੇਲਵੇ ਸਟੇਸ਼ਨ ਦੇ ਉੱਤੇ ਪੋਸਟਰ ਇਨਫਾਰਮਰਸ ਨੂੰ ਇਨਾਮ ਦੇਣ ਦੀ ਗੱਲ ਔਰ ਦੂਜਾ ਕੀਤੀ। ਸੋ ਇੱਕ ਪਾਸੇ ਉਸ ਸਟੋਰੀ ਨੂੰ ਇਹ ਡਰੈਗ ਕਰ ਰਹੇ ਨੇ 18 ਮਾਰਚ ਤੋਂ ਲੈ ਕੇ ਲਗਾਤਾਰਤਾ ਨਾਲ, ਪਰ ਦੂਸਰਾ ਪਾਸਾ ਜਿਹੜਾ ਇਸ ਤੋਂ ਵੀ ਜ਼ਿਆਦਾ ਪਰੇਸ਼ਾਨੀ, ਹੁਣ ਜਿਹੜੀ ਖਬਰ ਬਠਿੰਡਾ ਉਹਨਾਂ ਦੀ ਜਿਹੜੀ ਸਭ ਤੋਂ ਵੱਡੀ ਫੌਜੀ ਛਾਉਣੀ ਹੈ, ਮੈਨੂੰ ਨਹੀਂ ਸੀ ਪਤਾ, ਕੱਲ੍ਹ ਆਇਆ ਵੀ ਉਸ ਦੀ ਜਿਹੜੀ ਸਾਈਡ ਵਾਲ ਹੈ ਆਰਮੀ ਕੰਟੋਨਮੈਂਟ ਦੀ, ਉਹ 45 ਕਿਲੋਮੀਟਰ ਹੈ। ਏਸ਼ੀਆ ਦੀ ਸਭ ਤੋਂ ਵੱਡੀ ਫੌਜੀ ਛਾਉਣੀ ਹੈ ਕੰਟੋਨਮੈਂਟ। 45 ਮਾਈਲਸ ਉਹਦੀ ਬਾਉਂਡਰੀ ਵਾਲ ਹੈ, ਜਿਹਦੇ ਅੰਦਰ ਹੁਣ 4 ਜਿਹੜੇ ਫੌਜੀ ਮਾਰੇ। ਔਰ ਇੱਕ ਖਬਰ ਨਾਲ ਹੀ ਆਈ ਕਿ ਜੀ ਇੱਕ ਹੋਰ ਨੇ ਸੁਸਾਈਡ ਕਰ ਲਿਆ। ਫਿਰ ਉਹਨਾਂ ਨੇ ਕਿਹਾ ਜੀ ਉਹਦਾ 4 ਦੇ ਮਰਿਆਂ ਨਾਲ ਕੋਈ ਤਾਲੁਕ ਨਹੀਂ, ਲੇਕਿਨ ਇਹ ਖਬਰ 24 ਘੰਟੇ 'ਚ ਗਾਇਬ ਹੋ ਗਈ ਕਿ ਭਾਈ ਮਾਰਨ ਵਾਲੇ ਇਹਨਾਂ ਦੇ ਕਹਿਣ ਮੁਤਾਬਕ ਕੁਰਤੇ ਪਜਾਮੇ 'ਚ ਸੀ, 2 ਬੰਦੇ ਸੀ, ਗਿੱਠੇ ਸੀ, ਨਿਕਲ ਗਏ, ਕਿੱਥੇ ਚਲੇ ਗਏ, ਉਹਨਾਂ ਦਾ ਕੋਈ ਸਰਚ ਆਪਰੇਸ਼ਨ ਨਹੀਂ ਹੈ। ਇੰਨਾ ਵੱਡਾ ਤੁਹਾਡੀ ਪ੍ਰੈਸਟੀਜੀਅਸ ਫੌਜੀ ਛਾਉਣੀ ਜਿੱਥੇ ਤੁਸੀਂ ਪ੍ਰਿਥਵੀ ਮਿਜ਼ਾਈਲ ਵਰਗੀਆਂ ਸਰਫੇਸ ਟੂ ਸਰਫੇਸ ਮਿਜ਼ਾਈਲਾਂ ਰੱਖੀਆਂ ਹੋਈਆਂ ਨੇ, ਜੇ ਇਸ ਲੈਵਲ ਦਾ ਇਹ ਰੀਅਲ ਜੇ ਕੋਈ ਲੈਬ ਸੀ, ਇਨਵੈਸਟੀਗੇਸ਼ਨ ਦਾ ਕੰਮ ਸੀ। ਅੰਮ੍ਰਿਤਪਾਲ ਸਿੰਘ ਤਾਂ ਇੱਕ ਸਿਵਿਲੀਅਨ, ਉਸ ਦੇ ਉੱਤੇ ਵੱਧ ਤੋਂ ਵੱਧ ਤੁਸੀਂ ਕੀ ਚਾਰਜ ਲਾ ਲੋਗੇ ਜਾਂ ਕੀ ਉਹਨੇ ਕੀਤਾ, ਲੇਕਿਨ ਕਿਉਂਕਿ ਨਿਸ਼ਾਨਾ ਜਿਹਨੂੰ ਕਹਿੰਦੇ ਨੇ ਕਿ ਵੀ ਨਿਸ਼ਾਨਾ ਕਿਤੇ ਹੈ ਤੇ ਨਿਗਾਹਾਂ ਕਿਤੇ ਨੇ, ਔਰ ਇਹ ਸਿੱਖਾਂ ਨੂੰ ਸਬਕ ਸਿਖਾਉਣ ਦੇ ਥੱਲੇ ਜੇ ਉਹਨਾਂ ਨੇ ਹਰਿਆਣੇ ਦੇ ਸਿੱਖਾਂ ਨੂੰ ਕੁੱਟ ਚਾੜ ਲਈ, ਫੜ ਲਏ, ਬੱਚੀ ਨੂੰ ਵੀ ਉੱਥੋਂ ਫੜ ਕੇ ਲਿਆਏ ਸ਼ਾਹਬਾਦ ਦੇ, ਉੱਥੋਂ ਪੀਲੀਭੀਤ ਤੱਕ ਪਹੁੰਚ ਗਏ, ਯੂਪੀ ਵਾਲਿਆਂ ਨੂੰ ਵੀ ਸਬਕ ਸਿਖਾਉਣਾ ਸੀ, ਬੜੇ ਕਿਸਾਨ ਲਹਿਰ 'ਚ ਤੁਰੇ ਫਿਰਦੇ। ਹਜ਼ੂਰ ਸਾਹਿਬ ਘਰਾਂ 'ਚੋਂ 3 ਫੁੱਟੀਆਂ ਕਿਰਪਾਨਾਂ ਵੀ ਲੈ ਗਏ ਔਰ ਕੇਸ ਬਣਾ ਦਿੱਤੇ। ਉਹਨਾਂ ਨੇ ਕਿਹਾ ਹੁਣ ਰਾਜਸਥਾਨ ਦਾ ਵੀ ਕੰਮ ਕਰਦੀ ਹੈ। ਪਰ ਇਸ ਦੇ ਨਾਲ ਨਾਲ ਮੈਂ ਸਮਝਦਾ ਵੀ ਜਿਹੜਾ ਪਾਰਟ ਸਭ ਤੋਂ ਫਿਕਰ ਵਾਲਾ ਹੈ ਕਿ ਉਹਨਾਂ ਨੇ ਸਿੱਖ ਬੀਬੀਆਂ ਨੂੰ ਵੀ ਚੁੱਕਣਾ ਸ਼ੁਰੂ ਕੀਤਾ ਹੋਇਆ ਔਰ ਬੱਚੀਆਂ ਨੂੰ ਵੀ ਬਿਨਾਂ ਦੱਸੇ ਪੰਚਾਇਤ ਭੱਜੀ ਫਿਰਦੀ ਆ, ਉਹਨਾਂ ਨੂੰ ਪਤਾ ਵੀ ਨਹੀਂ ਹੁੰਦਾ ਕੌਣ ਲੈ ਗਿਆ, ਕਿੱਥੇ ਲੈ ਗਿਆ। ਫਿਰ ਜਿਹੜੇ ਸਿੱਖ ਬਾਹਰ ਐਕਟਿਵ ਨੇ ਉਹਨਾਂ ਦੇ ਪੇਰੈਂਟਸ ਨੂੰ, ਉਹਨਾਂ ਦੇ ਪਰਿਵਾਰਾਂ ਨੂੰ ਤੰਗ ਕਰਨ ਦਾ ਸਿਲਸਿਲਾ ਸੀ। ਜਿਵੇਂ ਕੈਨੇਡਾ ਦੇ ਹਵਾਲੇ ਨਾਲ ਇੱਕ ਸਿੱਖ ਵੀਰ ਐਕਟਿਵਿਸਟ ਜਿਨ੍ਹਾਂ ਦੇ ਪਿਤਾ ਜੀ ਜਿਹੜੇ ਨੇ ਉਹ ਗਏ ਸੀ, ਜੋ ਉਹਨਾਂ ਦੇ ਦਾਦਾ ਜੀ ਚੜ੍ਹਾਈ ਕਰ ਗਏ, ਸੋ ਉੱਥੇ ਉਹਨਾਂ ਨੂੰ ਕਿਵੇਂ ਉਹਨਾਂ ਨੇ ਚੁੱਕਿਆ ਔਰ ਕਿਵੇਂ ਉਹਨਾਂ ਦੇ ਨਾਲ ਜਿਹੜਾ ਥੋੜਾ ਬਹੁਤ ਇਨਫਲੂਐਂਸ ਰੱਖਦਾ ਹੈ ਉਹਨਾਂ ਦਾ ਤਾਂ ਬਚਾਅ ਹੋ ਜਾਂਦਾ। ਮੈਂ ਵੇਰਵੇ ਨਹੀਂ ਦੇਣਾ ਚਾਹੁੰਦਾ ਪਰਿਵਾਰ ਦੇ, ਲੇਕਿਨ ਇਹ ਔਰ ਇਸ ਕਿਸਮ ਦੀਆਂ ਹੋਰ ਵੀ ਘਟਨਾਵਾਂ ਹੋ ਰਹੀਆਂ ਨੇ। ਔਰ ਹੁਣ ਜਦੋਂ ਅਸੀਂ ਇਸ ਖਬਰ ਵੱਲ ਨਜ਼ਰ ਮਾਰਦੇ ਕਿ ਬ੍ਰਦਰਜ਼ ਅਰੈਸਟਡ ਫॉर ਹਾਰਬਰਿੰਗ ਖਾਲਿਸਤਾਨ ਸਿੰਪੈਥਾਈਜ਼ਰ ਅੰਮ੍ਰਿਤਪਾਲ ਸਿੰਘ ਇਨ ਪੰਜਾਬ। ਹੁਣ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਉਹਨਾਂ ਨੇ 2 ਭਰਾ ਹਰਦੀਪ ਸਿੰਘ ਔਰ ਕੁਲਦੀਪ ਸਿੰਘ 22 ਤੇ 30 ਸਾਲ ਦਾ, ਇਹ ਰਾਜਪੁਰ ਭਾਈਆਂ ਪਿੰਡ ਦੇ ਰਹਿਣ ਵਾਲੇ ਨੇ, ਉਹਨਾਂ ਨੂੰ ਚੁੱਕਿਆ। 4 ਦਿਨ ਦਾ ਪੁਲਿਸ ਰਿਮਾਂਡ ਲੈ ਰਹੇ ਨੇ ਔਰ ਉਹਨਾਂ ਦੇ ਮੁਤਾਬਕ ਇਹ ਹੈ ਜੀ ਕਿ ਅੰਮ੍ਰਿਤਪਾਲ ਸਿੰਘ ਜਦੋਂ ਪੁਲਿਸ ਕੋਲੋਂ ਬਚ ਕੇ ਨਿਕਲਿਆ ਮਾਰਨੀਆਂ ਪਿੰਡ 'ਚੋਂ, ਤੇ ਉਹ ਇਹਨਾਂ ਭਰਾਵਾਂ ਨੂੰ ਮਿਲਿਆ ਜਿਹੜੇ ਕਿ ਟਰੈਕਟਰ ਟਰਾਲੀ ਦੇ ਵਿੱਚ ਰੇਤਾ ਲੱਦ ਰਹੇ ਸੀ। ਔਰ ਉਹਨਾਂ ਨੇ ਇਹ ਜਿਹੜੇ ਭਰਾ ਨੇ ਅੰਮ੍ਰਿਤਪਾਲ ਨੂੰ ਆਪਣੇ ਘਰ ਲੈ ਗਏ, ਉਹਨਾਂ ਨੇ ਉਹਨੂੰ ਰੋਟੀ ਖਵਾਈ, ਉਹਨੂੰ ਕੱਪੜੇ ਵੀ ਦਿੱਤੇ ਔਰ ਇਸ ਜੁਰਮ ਦੇ ਵਿੱਚ ਉਹਨਾਂ ਨੂੰ ਦੋਨਾਂ ਭਰਾਵਾਂ ਨੂੰ ਚੁੱਕ ਕੇ ਔਰ 4 ਦਿਨ ਦਾ ਪੁਲਿਸ ਰਿਮਾਂਡ ਲੈ ਕੇ ਜਿਹੜਾ ਔਰ ਮਜ਼ਦੂਰੀ ਕਰਨ ਵਾਲੇ ਜਿਹੜੇ ਬੰਦੇ ਨੂੰ, ਮਤਲਬ ਅਸੀਂ ਮੁਗਲਾਂ ਦੇ ਜ਼ੁਲਮਾਂ ਦੀ ਗੱਲ ਕਰਦੇ ਆਂ ਜਾਂ ਬ੍ਰਿਟਿਸ਼ ਦਾ ਤਾਂ ਕੁਝ ਵੀ ਨਹੀਂ ਸੀ। ਤੁਸੀਂ ਅੰਦਾਜ਼ਾ ਲਾਓ ਵੀ ਕਿਸ ਹੱਦ, ਇਹ ਅਜੇ ਕੋਈ ਕਨਵਿਕਟ ਨਹੀਂ ਹੈ ਅੰਮ੍ਰਿਤਪਾਲ, ਉਹਨੂੰ ਕਿਸੇ ਅਦਾਲਤ ਨੇ ਭਗੌੜਾ ਨਹੀਂ ਕਰਾਰ, ਕਿਉਂਕਿ ਕੋਈ FIR ਜਾਂ ਕੋਈ ਹੈ ਹੀ ਨਹੀਂ ਸੀ। ਪਰ ਇਸ ਤੋਂ ਵੀ ਬਦਤਰ ਜਦੋਂ ਅਸੀਂ ਦੇਖਦੇ ਹਾਂ ਕਿ UK ਬੇਸਡ ਐਕਟਿਵਿਸਟ ਖੰਡਾ's mother among 3 detained, ਔਰ ਇਹ ਹੈ ਕਿ ਪੁਲਿਸ ਹੈਵ ਰਿਪੋਰਟਡਲੀ ਡਿਟੇਨਡ ਚਰਨਜੀਤ ਕੌਰ 65 years old, mother of pro Khalistan activist Avtar Singh Khanda, from her house located in the vicinity of the old town area of the city। ਇਹ ਮੋਗਾ ਡੇਟਲਾਈਨ ਦੀ ਖਬਰ ਹੈ। ਸੋ ਮੋਗੇ ਤੋਂ ਉਹਨਾਂ ਨੇ ਅਵਤਾਰ ਸਿੰਘ ਖੰਡਾ ਜਿਹੜੇ ਐਕਟਿਵ ਨੇ,
ਜਿਨ੍ਹਾਂ ਨੇ ਜਦੋਂ ਇਹ 18 ਮਾਰਚ ਨੂੰ ਇਹਨਾਂ ਨੇ ਕੀਤਾ, 19 ਮਾਰਚ ਨੂੰ ਜਿਹੜਾ ਪ੍ਰੋਟੈਸਟ ਇੰਡੀਅਨ ਹਾਈ ਕਮਿਸ਼ਨ ਦੇ ਬਾਹਰ ਹੋਇਆ ਜਿੱਥੇ ਤਿਰੰਗਾ ਲਾਇਆ ਗਿਆ, ਉਸ ਗਰੁੱਪ ਦੇ ਵਿੱਚ ਉਹ ਸ਼ਾਮਲ ਸੀ। ਔਰ ਉਹਨਾਂ ਦੇ ਉੱਤੇ ਦਾ ਕਾਊਂਟਰ ਇੰਟੈਲੀਜੈਂਸ ਟੀਮ ਵਾਸ ਵਰਕਿੰਗ ਔਨ ਇਲੀਗਲ ਮਨੀ ਟ੍ਰਾਂਸਫਰ ਥਰੂ ਹਵਾਲਾ ਐਂਡ ਚਰਨਜੀਤ ਕੌਰ ਵਾਸ ਲਾਈਕਲੀ ਟੂ ਬੀ ਕੁਐਸਚਨਡ ਇਨ ਹੁਣ ਉਹ 65 ਸਾਲਾਂ ਦੀ ਮਾਂ ਨੂੰ ਹਵਾਲਾ ਕਾਂਡ 'ਚ ਫਸਾਣਗੇ, ਮਨੀ ਲਾਂਡਰਿੰਗ ਸਬਕ ਬਾਹਰਲਿਆਂ ਨੂੰ ਦੇਣਾ ਕਿਉਂਕਿ ਉਹਨਾਂ ਨੇ ਇਹ ਜਿਹੜਾ ਉਹਨਾਂ ਦਾ ਬਾਰ-ਬਾਰ ਪ੍ਰੈਸ਼ਰ ਹੈ ਅਮਰੀਕਾ, ਕੈਨੇਡਾ, UK, ਆਸਟ੍ਰੇਲੀਆ ਦੀਆਂ ਹਕੂਮਤਾਂ ਤੇ ਵੀ ਇਹਨਾਂ ਨੂੰ ਨੱਥ ਪਾਓ, ਇਹਨਾਂ ਨੂੰ ਬੰਦ ਕਰੋ, ਜੇਲ੍ਹਾਂ 'ਚ ਡੱਕੋ, ਇਹਨਾਂ ਨੂੰ ਫਲਾਣਾ, ਉਹ ਅਜੇ ਉਹ ਤਾਂ ਉਸ ਲੈਵਲ ਤੇ ਅਸਰਅੰਦਾਜ਼ ਨਹੀਂ ਹੋਇਆ ਕਿਉਂਕਿ ਇਹਨਾਂ ਹਕੂਮਤਾਂ ਨੇ ਬਾਈ ਦਾ ਲਾਅ ਜਾਣਾ। ਪਰ ਇਹਨਾਂ ਨੇ ਰਿਵਰਸ ਸ਼ੁਰੂ ਕਰ ਲਿਆ ਕਿ ਉਹਨਾਂ ਨਾਲ ਸੰਬੰਧਿਤ ਕੋਈ ਵੀ ਜਿਹੜਾ ਉਹਨੂੰ ਤੁਸੀਂ ਚੁੱਕੋ, ਖਾਸ ਤੌਰ ਤੇ ਮਾਵਾਂ ਭੈਣਾਂ ਨੂੰ ਤੁਸੀਂ ਬੇਇੱਜ਼ਤ ਕਰੋ ਤਾਂ ਕਿ ਜਿਹੜੇ ਬਾਹਰਲੇ ਨੇ ਉਹ ਆਪਣਾ ਕੰਮ ਛੱਡ ਦੇਣ ਜਾਂ ਖਾਲਿਸਤਾਨ ਦੀ ਗੱਲ ਕਰਨੀ ਛੱਡ ਦੇਣ। ਹੁਣ ਉਹਨਾਂ ਨੇ ਇਹ ਕਿਹਾ ਕਿ ਭਾਈ ਇਹ ਜਿਹੜਾ ਉਹਨਾਂ ਦਾ CIA ਸਟਾਫ ਦਾ ਇੰਸਪੈਕਟਰ ਹੈ, ਉਹਨੇ ਕਿਹਾ ਜੀ ਕਿ ਚਰਨਜੀਤ ਕੌਰ ਵਾਸ ਪਿਕਡ ਅਪ ਬਾਈ ਕਾਊਂਟਰ ਇੰਟੈਲੀਜੈਂਸ ਵਿੰਗ ਆਫ ਪੰਜਾਬ ਪੁਲਿਸ ਲੁਧਿਆਣਾ ਯੂਨਿਟ। ਹੁਣ ਲੁਧਿਆਣਾ ਪੁਲਿਸ ਦੀ ਯੂਨਿਟ CIA ਯੂਨਿਟ ਉੱਥੋਂ ਚੁੱਕ ਕੇ ਮੋਗੇ ਤੋਂ ਲਿਆ ਰਹੀ ਹੈ। ਇਸ ਤੋਂ ਵੀ ਬਦਤਰ, ਮੀਨਵਾਈਲ ਇਟ ਵਾਸ ਲਰਨਡ that Khanda's younger sister had also been picked up from a Mohali hospital where she is working as a nurse। ਦੇਖੋ ਹੁਣ ਤੁਸੀਂ ਦੇਖੋ ਵੀ ਕਿਸ ਹੱਦ ਤੱਕ ਬਿਲਕੁਲ ਉਹਨਾਂ ਨੇ ਹੁਣ ਜਿਨ੍ਹਾਂ ਬੱਚੀਆਂ ਨੂੰ, ਜਿਨ੍ਹਾਂ ਮਾਵਾਂ ਨੂੰ ਜੋ ਇਹ ਕਰਦੇ ਨੇ ਲਿਜਾ ਕੇ ਥਾਣਿਆਂ 'ਚ, ਅਸੀਂ ਉਹ ਬਿਆਨ ਵੀ ਨਹੀਂ ਕਰ ਸਕਦੇ। ਫਿਰ ਉਹਨਾਂ ਨੇ ਇਹ ਕਿਹਾ ਵੀ ਨਾਲ ਦੀ ਨਾਲ ਫਿਰ ਉਹਨਾਂ ਨੇ ਕਿਹਾ ਜੀ ਕਿ ਇਹ ਸੀਨੀਅਰ ਪੁਲਿਸ ਆਫਿਸਰ ਕਨਫਰਮਡ that they has also picked up Hardeep Singh alias Deepa of Turkot, Chart Singhwala village on Tuesday and sent him to Ludhiana in the custody of counter intelligence wing। ਉਹਨਾਂ ਨੂੰ ਵੀ ਅੰਮ੍ਰਿਤਪਾਲ ਕੇਸ ਫੜਿਆ ਔਰ ਫਿਰ ਉਹਨਾਂ ਨੇ ਕਿਹਾ ਕਿ ਇੱਕ ਦੀਪਾ ਦੇ ਹੋਰ ਸਾਥੀ ਨੂੰ ਫੜਿਆ ਔਰ ਉਹਨਾਂ ਕਿਹਾ ਜੀ ਖੰਡਾ ਜਿਹੜਾ ਅਵਤਾਰ ਸਿੰਘ ਖੰਡਾ ਇਹ ਅੰਮ੍ਰਿਤਪਾਲ ਨਾਲ ਇਨ ਟੱਚ ਸੀ, ਉਹਨੇ ਹੀ ਉਹਨੂੰ ਟ੍ਰੇਨਡ ਕੀਤਾ, ਉਹਨੂੰ ਮੈਂਟਲੀ ਜਿਹੜਾ ਉਹ ਖਾਲਿਸਤਾਨ ਵੱਲ ਲਿਆਂਦਾ ਔਰ ਇਹ ਜਿਹੜੀ ਹੈ ਮੋਸਟ ਵਾਂਟਡ ਲਿਸਟ ਦੇ ਉੱਤੇ ਹੈ ਔਰ ਇਹ ਫਲਾਣੇ ਦੇ ਨਾਲ ਜੁੜਿਆ ਹੋਇਆ, ਫਲਾਣੇ ਦੇ ਨਾਲ ਜੁੜਿਆ ਹੋਇਆ। ਅਨੰਦਪੁਰ ਖਾਲਸਾ ਫੋਰਸ ਵਾਸ ਫਾਊਂਡ ਬਾਈ ਅੰਮ੍ਰਿਤਪਾਲ ਵਿਦ ਦਾ ਹੈਲਪ ਆਫ ਪੰਮਾ ਅੰਡਰ ਦਾ ਗਾਈਡੈਂਸ ਆਫ ਖੰਡਾ। ਹੁਣ ਉਹ ਜਿਹੜੇ 7 ਸਿਕਿਉਰਿਟੀ ਗਾਰਡ ਨੇ ਉਹਨਾਂ ਨੂੰ ਇਹਨਾਂ ਨੇ ਇੱਕ ਵੱਡੀ ਫੌਜ ਬਣਾ ਦਿੱਤਾ ਹੈ ਔਰ ਉਹਨਾਂ ਨੂੰ ਜੋੜ ਕੇ ਦਹਿਸ਼ਤਗਰਦੀ ਦੇ ਨਾਲ ਜੋ ਕਰ ਰਹੇ ਨੇ। ਸੋ ਮੈਂ ਸਮਝਦਾ ਅੱਜ ਜਦੋਂ ਅਸੀਂ ਖਾਲਸਾ ਸਾਜਨਾ ਦਿਵਸ ਦੀ ਈਵ ਤੇ ਗੱਲ ਕਰ ਰਹੇ ਹਾਂ, ਅਸੀਂ ਹਮੇਸ਼ਾ ਫਖਰ ਨਾਲ ਕਹਿੰਦੇ ਹਾਂ ਕਿ ਅਬਦਾਲੀ ਸਾਡੇ ਉਸ ਧਰਤੀ ਦੀ ਅਜ਼ਮਤ ਨੂੰ ਲੁੱਟ ਕੇ ਲਿਜਾ ਰਿਹਾ ਸੀ ਔਰ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਕਮਾਂਡ ਥੱਲੇ ਅਸੀਂ ਉਹਨਾਂ ਦੀਆਂ ਮਾਵਾਂ ਧੀਆਂ ਨੂੰ ਛਡਾਇਆ ਔਰ ਉਹਨਾਂ ਦੇ ਘਰੋਂ ਘਰੀ ਪਹੁੰਚਾਇਆ। ਅਸੀਂ ਇਹ ਵੀ ਕਹਿੰਦੇ ਹਾਂ ਕਿ ਭਾਈ ਪੰਜਾਬ ਦੀ ਧਰਤੀ ਦੀਆਂ ਲੋਕ ਬੋਲੀਆਂ 'ਚ ਬੋਲੀ ਹੈ ਕਿ ਮੋੜੀ ਬਾਬਾ ਕੱਛ ਵਾਲਿਆ ਰੰਨ ਜਾਂਦੀ ਬਸਰੇ ਨੂੰ। ਉਦੋਂ ਬਸਰਾ, ਬਗਦਾਦ, ਗਜ਼ਨੀ ਜਿੱਥੇ ਨਿਲਾਮੀ ਹੁੰਦੀ ਸੀ। ਪਰ ਅੱਜ ਉਹੀ ਖਾਲਸਾ ਜਦੋਂ ਅਸੀਂ ਇੱਥੇ ਵੱਡੇ ਵੱਡੇ ਸਮਾਗਮ ਕਰਾਂਗੇ, ਬੜੀਆਂ ਤਕਰੀਰਾਂ ਹੋਣਗੀਆਂ, ਤੇ ਕੀ ਸਾਡਾ ਆਪਣੀ ਧਰਤੀ ਵੱਲ ਧਿਆਨ ਹੈ ਕਿ ਸਾਡੀ ਇੱਜ਼ਤ ਅਜ਼ਮਤ ਅੱਜ ਕਿਸੇ ਗੈਰ ਦੇ, ਅਸੀਂ ਤਾਂ ਗੈਰਾਂ ਦੀ ਬਚਾਉਣ ਵਾਲੇ ਹਾਂ, ਪਰ ਅੱਜ ਸਾਡੀ ਇੱਜ਼ਤ ਅਜ਼ਮਤ ਜਿਹੜੀ ਹੈ ਉਹ ਸਾਡੇ ਉਸ ਪੰਜਾਬ ਦੇ ਥਾਣਿਆਂ ਦੇ ਵਿੱਚ ਰੋਲੀ ਜਾ ਰਹੀ ਹੈ। ਕੀ ਸਾਨੂੰ ਗੁਲਾਮੀ ਦਾ ਅਹਿਸਾਸ ਨਹੀਂ ਹੈ? ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।